ਮੈਂ ਉਦੋਂ ਸ਼ਾਦੀशुदा ਸੀ। ਫਿਰ ਅੱਛਾ, ਫੀਲਡ 'ਚ ਆਉਣ ਤੋਂ ਪਹਿਲੇ ਹੀ ਸ਼ਾਦੀशुदा ਹੀ ਫਿਰ ਮੈਂ ਫਨ ਦੀ ਖਾਤਰ ਗੁੰਮਸ਼ੁਦਾ ਹੋ ਗਿਆ। ਘਰਦਿਆਂ ਨੂੰ ਪਤਾ ਹੀ ਨਹੀਂ ਕਿੱਥੇ ਹੈ, ਅੱਛਾ ਜੀ। ਕਿੱਥੇ ਨਹੀਂ। ਫਨਕਾਰ ਕਦੀ ਵੀ ਮੁਕੰਮਲ ਨਹੀਂ ਹੁੰਦਾ, ਮੁਕੰਮਲ ਸਿਰਫ ਅੱਲਾ ਦੀ ਜ਼ਾਤ ਆ। ਉਹ ਉੱਥੇ ਜਦੋਂ ਰਹਿੰਦੇ ਸੋ ਇਕੱਠੇ ਤੇ ਉਦੋਂ ਬਹੁਤ ਮਜ਼ਾ ਆਉਂਦਾ ਸੀ। ਸਰਦਾਰ ਸਾਹਿਬ ਜਦੋਂ ਅਸੀਂ ਗਏ ਆ ਨਾ ਤੇ ਕੁੰਡਾ ਖੋਲਿਆ ਉਹਨਾਂ ਨੇ ਕਿ ਇਸ ਘਰ 'ਚ ਰਹਿਣਾ। ਅੱਛਾ ਜੀ। ਜਦੋਂ ਦਰਵਾਜ਼ਾ ਖੋਲ੍ਹਿਆ ਨਾ 250 ਚਿੜੀ ਉੱਡੀ ਇੱਕਦਮ ਹੀ। ਮੇਰੀ ਸ਼ਾਦੀ ਹੋ ਗਈ ਸੀ ਭਾਵੇਂ ਮੈਂ ਉਦੋਂ 16 ਸਾਲ ਦੀ ਮੇਰੀ ਉਮਰ ਸੀ। ਯਕੀਨ ਕਰੋ ਮੈਨੂੰ ਪਤਾ ਹੀ ਨਹੀਂ ਸੀ ਵਿਆਹ ਹੁੰਦਾ ਕੀ। ਬੱਸ ਦੇ ਵਿੱਚ ਬਰਾਤ ਆਈ, ਲਾੜੇ ਨੂੰ ਰਾਹ 'ਚ ਉਲਟੀਆਂ ਵੀ ਆਈਆਂ ਕਈ ਵਾਰੀ। ਉਹ ਇੱਕ ਦੋਸਤ ਦੀ ਬਰਾਤ ਨਾਲ ਗਿਆ ਸੀਗਾ ਤੇ ਉਹ ਹੁੰਦਾ ਨਹੀਂ ਉੱਥੇ ਨਿਕਾਹ ਹੋ ਗਿਆ, ਕਹਿੰਦੇ ਸ਼ਨਾਖਤੀ ਕਾਰਡ ਦਿਓ। ਇੱਕ ਤੂੰ ਦੇ ਵੀ ਇੱਕ ਦੋ ਦੋਸਤ। ਹਾਂ, ਉਹ ਸ਼ਨਾਖਤੀ ਕਾਰਡ ਦੇਣ ਲੱਗਾ, ਮੌਲਵੀ ਸਾਹਿਬ ਨੂੰ ਕਹਿੰਦਾ ਨਾ ਦੇ, ਇਹਨੇ ਰੈਂਟ ਤੇ ਮੋਟਰਸਾਈਕਲ ਲੈ ਆਉਣਾ। ਬੜਾ ਸੀਰੀਅਸ ਇਸ਼ਕ ਤੁਹਾਡਾ ਚੱਲਿਆ ਸੀ ਜਿਹਦੇ ਸੀਰੀਅਸ ਵੀ ਹੋਇਆ ਮੇਰਾ, ਮਤਲਬ ਦੋ ਤਿੰਨ ਹੋਏ ਨੇ ਬਹੁਤ ਸੀਰੀਅਸ। ਅੱਛਾ ਜੀ। ਜਿਸ ਤਰ੍ਹਾਂ ਨਹੀਂ ਇੰਨੇ ਸੀਰੀਅਸ ਹੋਏ ਕਿ ਜਵਾਬ ਦੇ ਦਿੱਤਾ ਇਹਨੂੰ ਲਾਹੌਰ ਲੈ ਜਾ। ਅੱਛਾ। ਅਸੀਂ ਗੱਲਾਂ ਕਰ ਰਹੇ ਦੀ ਮਾਂ ਉੱਤੋਂ ਆ ਗਈ, ਉਹਨੇ ਕਿਹਾ ਕੀ ਬਕਵਾਸ ਇੱਥੇ, ਹਾਂ, ਤੈਨੂੰ ਮੈਂ ਕਿੰਨੀ ਵਾਰੀ ਕਿਹਾ ਇਹਨੂੰ ਛੱਡ ਦੇ। ਉਹ ਨਾਸਰ ਮੈਨੂੰ ਕਹਿੰਦਾ ਇੱਥੇ ਹੀ ਮੌਕਾ ਹੀ, ਮਾਈ ਨੂੰ ਕਹਿ ਦੇ ਮੈਂ ਤੇਰੀ ਧੀ ਨਾਲ ਇਸ਼ਕ ਕਰਨਾ ਵਾ, ਓਏ ਹੋਏ, ਇਹੀ ਹੀਰੋ ਬਣਨ ਦਾ। ਮੈਂ ਕਿਹਾ ਅੱਛਾ। ਮੈਂ ਜਾ ਕੇ ਕਹਿ ਦਿੱਤਾ, ਮੈਂ ਕਿਹਾ ਮਾਂ ਮੈਂ ਤੇਰੀ ਧੀ ਨਾਲ ਇਸ਼ਕ ਕਰਨਾ, ਤੂੰ ਮੈਨੂੰ ਮਾਰਨਾ ਚਾਹੁੰਦੀ ਹੈ ਮਾਰ ਲਾ। ਤੇ ਉਹ ਮਾਰਨਾ ਸ਼ੁਰੂ ਹੋ ਗਈ।